औरत सी मसर दी सी, वो बेचारी रोंदी फिर रही सी भी मेरी बस नहीं ये वो फिर ਉਹਨੂੰ ਫੜ ਕੇ ਨਾ ਜੀ ਉਹਦੇ ਕੋਲ ਗੱਡੀ ਗੁੱਡੀ ਆ ਕੋਈ ਉਹਦਾ ਕਾਰਡ ਬਾਸਕਟ ਉਹਦਾ ਦੋ ਆ ਨਜ਼ਦੀਕ ਵਾਲੇ ਤੇ ਦੋ ਦੂਰ ਵਾਲੇ ਹਾਜੀਆਂ ਨੂੰ ਦੱਸ ਦੇਣਾ ਵੀ ਕਬੂਤਰ ਚੌਕ ਉਹ ਆ ਕਬੂਤਰ ਤਾਂ ਇੱਥੇ ਹਰ ਜਗ੍ਹਾ ਹੀ ਬੈਠਦੇ ਆ ਨਾ, ਸਾਰੇ ਕਬੂਤਰ ਹਰ ਜਗ੍ਹਾ ਬੈਠੇ ਆ ਜਿੱਥੇ ਮਰਜੀ ਉਹਨਾਂ ਨੂੰ ਉਤਾਰਨਾ ਦੂਰ ਹੀ ਆ ਬਸ 400 ਮੀਟਰ ਕਹਿ ਦੇਣਾ 300 ਮੀਟਰ ਤੇ ਹੋਟਲ ਆ ਲੇਕਿਨ ਉਹ ਹੋਣੇ ਦੂਰ ਇਹਦੇ ਹਾਜੀ ਵਿਚਾਰੇ ਗਰਮੀ ਤੁਹਾਨੂੰ ਪਤਾ ਇੱਥੇ ਕਿਤਨੀ ਬੜਾ ਪਰੇਸ਼ਾਨ ਹੁੰਦੇ ਬਜ਼ੁਰਗ ਬੰਦੇ, ਫਿਰ ਬਜ਼ੁਰਗ ਬੰਦਿਆਂ ਨੂੰ ਐਡਰੈਸ ਨਹੀਂ ਜਿਹਦਾ ਪਤਾ ਹੁੰਦਾ ਏਜੰਸੀ ਵਾਲਿਆਂ ਨੂੰ ਕਾਰਡ ਦੇਣਾ ਚਾਹੀਦਾ ਜਾਂ ਗਰੁੱਪ ਬਣਾ ਕੇ ਗਾਈਡਰ ਭੇਜਣਾ ਚਾਹੀਦਾ। ਇੱਕ ਹੁੰਦਾ ਫਰਜ਼ੀ ਮੁਸੱਸਾ, ਉਹਦੇ ਵਿੱਚ ਹੁੰਦੇ ਸਿਰਫ 4 ਬੰਦੇ ਯਾਨੀ ਉਹਨੂੰ ਟੈਕਸ ਥੋੜਾ ਪੈਂਦਾ, ਉਹਦਾ ਕਾਮਾ ਯਾਨੀ ਕੋਈ 100-200 ਰਿਆਲ ਚ ਲੱਗਦਾ, ਬਾਕੀ ਦਫ਼ਤਰ ਦੇ ਜੋ ਵੀ ਲਮਾਜ਼ਮਾਤ ਹਨ 1500 ਲਾ ਲਓ 1200 ਲਾ ਲਓ, ਇਹਦੇ ਕਾਮਾ ਲੱਗ ਜਾਂਦਾ ਸਾਲ ਦਾ, ਬਾਕੀ ਪਰ ਮੰਥ। ਹਾਂਜੀ ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ अस्सलाम वालेकुम जी, ਕੀ ਹਾਲ ਚਾਲ ਹੈ ਜੀ। ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਵੋਗੇ। ਮੈਂ ਜੀ ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ ਇੱਕ ਨਵੀਂ ਵੀਡੀਓ ਦੇ ਨਾਲ। ਬਾੜੇ ਦਿਨ ਹੋ ਗਏ ਮੈਂ ਵੀਡੀਓ ਕੋਈ ਨਹੀਂ ਬਣਾਈ, ਪਤਾ ਤੁਹਾਨੂੰ ਸਾਰਿਆਂ ਨੂੰ ਵੀ ਮੈਂ ਆਇਆ ਹੋਇਆ ਸੀ ਅਲਹਮਦੁਲਿਲਾ ਉਮਰੇ ਦੇ ਉੱਤੇ, ਤੇ ਅੱਜ ਮੈਂ ਬੈਠਾ ਹਾਂ ਮਦੀਨਾ ਸ਼ਰੀਫ ਦੇ ਵਿੱਚ। ਪਹਿਲਾਂ ਅਸੀਂ 7 ਦਿਨ ਮੱਕਾ ਸ਼ਰੀਫ ਦੇ ਵਿੱਚ ਰਹੇ ਹਾਂ ਤੇ ਅੱਜ ਮੈਨੂੰ 7 ਦਿਨ ਹੀ ਮਦੀਨਾ ਸ਼ਰੀਫ ਦੇ ਵਿੱਚ ਹੋ ਗਏ ਹਾਂ। ਅੱਜ ਸਾਡੀ ਵਾਪਸੀ ਆ ਮੱਕਾ। ਵਾਹਵਾ ਦਿਨ ਹੋ ਗਏ ਵੀ ਵੀਡੀਓ ਕੋਈ ਨਹੀਂ ਬਣਾਈ, ਜਿੱਦਾਂ ਕਿ ਤੁਹਾਨੂੰ ਪਤਾ ਹੀ ਆ। ਉਹਦੀ ਵਜ੍ਹਾ ਸੀਗੀ ਵੀ ਪਾਕਿਸਤਾਨ ਦੇ ਵਿੱਚ ਬਾਰਿਸ਼ਾਂ ਦੀ ਸੈਲਾਬ ਦੀ ਸੂਰਤ ਹਾਲ ਕੁਛ ਇਦਾਂ ਦੀ ਸੀਗੀ ਕਿ ਮਨ ਨਹੀਂ ਮੰਨਿਆ, ਤੇ ਸੈਲਾਬ ਦੀ ਵਜ੍ਹਾ ਨਾਲ ਪਾਕਿਸਤਾਨ ਦੇ ਵਿੱਚ ਬਹੁਤ ਨੁਕਸਾਨ ਹੋਇਆ, ਪੰਜਾਬ ਦੇ ਵਿੱਚ ਬਹੁਤ ਨੁਕਸਾਨ ਹੋਇਆ, ਚੜ੍ਹਦੇ ਵੀ ਤੇ ਲਹਿੰਦੇ ਵੀ ਦੋਨਾਂ ਪਾਸੇ ਬਹੁਤ ਨੁਕਸਾਨ ਹੋਇਆ, ਤੇ ਬਹੁਤ ਸਾਰੇ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਵੀ ਬੜਾ ਲਿਆ। ਲੋਕਾਂ ਦੀ ਖਿਦਮਤ ਕੀਤੀ, ਪਸ਼ੂਆਂ ਵਾਸਤੇ ਚਾਰੇ ਵੰਡੇ, ਖਾਣੇ, ਬਹੁਤ ਕੁਝ ਦੇਖਣ ਨੂੰ ਲੱਭਿਆ ਤੇ ਦਿਲ ਬੜਾ ਰਾਜੀ ਹੋਇਆ। ਹੁਣ ਜਿਹੜਾ ਕੋਈ ਸੂਰਤ ਹਾਲ ਇਦਾਂ ਦੀ ਆ ਵੀ ਨਿਜ਼ਾਮ ਜਿਹੜਾ ਆ ਹੌਲੀ ਹੌਲੀ ਕਹਿੰਦੇ ਆ ਪਾਣੀ ਜਿਹੜਾ ਆ ਉਹ ਲੈਂਦਾ ਜਾ ਰਿਹਾ ਆ, ਤੇ ਅਸੀਂ ਦੁਆ ਗੋ ਆ ਵੀ ਜਿਹੜੇ ਸਾਡੇ ਵੀਰ ਇਸ ਨੁਕਸਾਨ ਹੋਇਆ ਜਿਨ੍ਹਾਂ ਦਾ ਜਿਹੜੇ ਇਸ ਸਲਾਬ ਦੀ ਜ਼ਦ ਦੇ ਵਿੱਚ ਆਏ ਆ, ਅੱਲਾਹ ਪਾਕ ਉਹਨਾਂ ਦਾ ਜਿਹੜਾ ਨੁਕਸਾਨ ਆ ਉਹ ਪੂਰਾ ਕਰੇ, ਉਹਦਾ ਨਿਮਲ ਬਦਲ ਰੱਬ ਜਿਹੜਾ ਨਾ ਉਹਨਾਂ ਨੂੰ ਅਤਾ ਕਰੇ। ਅੱਜ ਮੇਰੇ ਨਾਲ ਬੈਠੇ ਆ ਰੌ ਜਨੇਸ ਸਾਹਿਬ, ਇਹ ਵੀ ਸਾਡੇ ਪਿੰਡ ਤੋਂ ਆ, ਸਾਡਾ ਵੀਰ ਆ, ਪੁੱਤਰ ਆ, ਪਰਦੇਸੀ ਪੁੱਤਰ ਆ। ਬੜੇ ਦਿਨ ਮੇਰਾ ਖਿਆਲ ਆ ਕਈ ਸਾਲਾਂ ਤੋਂ ਇੱਥੇ ਮੁਕੀਮ ਹੈਗੇ ਆ, ਤੇ ਮੈਂ ਇੱਥੇ ਆ ਕੇ ਕੁਝ ਗੱਲਾਂ ਵੇਖੀਆਂ, ਸੋਚੀਆਂ, ਕੋਈ ਜ਼ਿਹਨ ਦੇ ਵਿੱਚ ਨਾ ਕੁਝ ਸਵਾਲ ਪੈਦਾ ਹੋਏ। ਇਹ ਇੱਥੇ ਇੱਕ ਕੰਪਨੀ ਦੇ ਵਿੱਚ ਡਰਾਈਵਰ ਹੈਗੇ ਆ, ਬੱਸ ਦੇ ਵਿੱਚ ਜ਼ਿਆਰਤਾਂ ਕਰਾਉਂਦੇ ਆ ਲੋਕਾਂ ਨੂੰ, ਮੱਕੇ ਲੈ ਕੇ ਜਾਣਾ, ਮਦੀਨੇ ਲੈ ਕੇ ਜਾਣਾ, ਫਿਰ 에ਅਰਪੋਰਟ ਤੇ ਛੱਡਣਾ। ਇੱਥੇ ਮੈਂ ਹਾਜੀਆਂ ਦੀ ਕੋਈ ਮੁਸ਼ਕਲਾਤ ਵੀ ਦੇਖੀਆਂ, ਤੇ ਸਾਡੇ ਜਿਹੜੇ ਪਰਦੇਸੀ ਪੁੱਤਰ ਇੱਧਰ ਆਉਂਦੇ ਆ ਉਹਨਾਂ ਦੇ ਵੀ ਕੋਈ ਮੈਂ ਹਾਲਾਤ ਕੋਈ ਇਦਾਂ ਦੇ ਦੇਖੇ ਜਿਹੜੇ ਮੈਂ ਜ਼ਰੂਰੀ ਸਮਝਿਆ ਵੀ ਕੋਈ ਗੱਲ ਕੀਤੀ ਜਾਵੇ ਇਹਦੇ ਉੱਤੇ। ਬਹੁਤ ਜ਼ਰੂਰੀ ਆ ਵੀ ਲੋਕਾਂ ਤੱਕ ਗੱਲ, ਸਾਡੇ ਵੀਰਾਂ ਤੱਕ ਜਿਹੜੇ ਇੱਥੇ ਪ੍ਰਦੇਸ਼ ਦੇ ਵਿੱਚ ਆਉਂਦੇ ਆ ਸਾਊਦੀਆ ਦੇ ਵਿੱਚ, ਉਹਨਾਂ ਤੱਕ ਗੱਲਬਾਤ ਪਹੁੰਚੇ, ਤੇ ਜਿਹੜੇ ਹਾਜੀ ਹਜ਼ਰਾਤ ਆਉਂਦੇ ਆ, ਜਵਾਨਾਂ ਦੀ ਤਾਂ ਹੋਰ ਗੱਲ ਆ, ਜਿਹੜੇ ਸਾਡੇ ਮਾਂ ਪੇ ਆਉਂਦੇ ਆ ਜੀ। ਹਾਂਜੀ ਸਾਡੇ ਨਾਲ ਬੈਠੇ ਆ ਜੀ ਸਾਡੇ ਪਰਦੇਸੀ ਪੁੱਤਰ ਰੌ ਜਨੇਸ ਸਾਹਿਬ, ਸਾਡੇ ਗਰਾਈ ਵੀ ਆ, ਮੇਰੇ ਪਿੰਡ ਦਾ ਵੀਰ ਵੀ ਆ, ਮੇਰਾ ਭਰਾ ਆ, ਤੇ ਮੈਂ ਕਿਹਾ ਵੀ ਇਹਨਾਂ ਨਾਲ ਗੱਲਬਾਤ ਕਰਦੇ ਆ। ਬੜੀ ਦੇਰ ਤੋਂ ਤਕਰੀਬਨ ਕਈ ਸਾਲਾਂ ਤੋਂ ਇੱਥੇ ਮੌਜੂਦ ਹੈਗੇ ਆ। अस्सलाम वालेकुम जी रौ ਸਾਹਿਬ, ਕੀ ਹਾਲ ਚਾਲ ਆ? ਦੁਆਵਾਂ ਜੀ, ਸ਼ੁਕਰ ਅੱਲਾਹ ਤੁਹਾਡਾ। ਜਨੇਸ ਸਾਹਿਬ ਤੁਹਾਨੂੰ ਇੱਥੇ ਕਿੰਨਾ ਅਰਸਾ ਹੋ ਗਿਆ? ਮੈਨੂੰ ਅਲਹਮਦੁਲਿਲਾ ਇੱਥੇ 8 ਸਾਲ ਹੋ ਗਏ। 8 ਸਾਲ ਹੋ ਗਏ। 8 ਸਾਲ ਤੁਸੀਂ ਆਂਦੇ ਹੀ ਇੱਥੇ ਸੈੱਟ ਹੋ ਗਏ ਸੀ ਕਿ ਤੁਸੀਂ, ਮੈਂ ਜਿੱਦਾਂ ਕਿ ਲੋਕਾਂ ਦੀ ਸੁਣੀਆਂ, ਤੁਹਾਡੇ ਨਾਲ ਵੀ ਕੋਈ ਨਿਜ਼ਾਮ ਵੀ ਕੋਈ ਤੁਹਾਨੂੰ ਅਰਸਾ ਲੱਗਿਆ ਇੱਥੇ? ਤਕਰੀਬਨ ਇੱਥੇ ਹਰ ਇਨਸਾਨ ਨੂੰ ਮੁਸ਼ਕਲਾਂ ਆਉਂਦੀਆਂ ਕਿਉਂਕਿ ਪ੍ਰਦੇਸ਼ ਆ, ਤੇ ਇੱਥੇ ਇਮਤਿਹਾਨ ਇੱਕ ਲਾਜ਼ਮੀ ਹੁੰਦਾ, ਮੁਸ਼ਕਲਾਂ ਆਉਂਦੀਆਂ। ਉਹ ਜਿਹੜਾ ਉਸ ਚੀਜ਼ ਨੂੰ ਬਰਦਾਸ਼ਤ ਕਰ ਗਿਆ, ਕਵਰ ਕਰ ਗਿਆ, ਉਹਨੂੰ ਇੱਥੇ ਇਨਸ਼ਾਅੱਲਾ ਉਹਦਾ ਫਲ ਜ਼ਰੂਰ ਮਿਲਦਾ। ਯਾਨੀ ਕਿ ਤੁਹਾਨੂੰ ਵੀ ਇੱਥੇ ਮੁਸ਼ਕਲਾਂ ਬਹੁਤ ਆਈਆਂ, ਪਹਿਲਾਂ ਬਹੁਤ ਮੁਸ਼ਕਲਾਂ ਆਉਂਦੀਆਂ। ਅੱਛਾ, ਲੇਕਿਨ ਉਸ ਨੂੰ ਕਵਰ ਕਰਨਾ ਇੱਕ ਬੰਦੇ ਦੇ ਅੰਦਰ ਸਲਾਹੀਅਤ ਹੋਣੀ ਚਾਹੀਦੀ ਆ। ਹਾਂ, ਸਬਰ ਸਭ ਤੋਂ ਵੱਡੀ ਗੱਲ ਹੈ। ਸਬਰ ਯਾਨੀ ਕਿ ਸਬਰ ਦਾ ਫਲ ਮਿੱਠਾ, ਜਿੱਦਾਂ ਕਿ ਗੱਲ। ਬਿਲਕੁਲ। ਅੱਛਾ ਰੌ ਸਾਹਿਬ, ਮੈਂ ਵੀ ਉਮਰੇ ਤੇ ਆਇਆ। ਮੈਂ ਇੱਥੇ ਇੱਕ ਦੋ ਇਦਾਂ ਦੇ ਦੇਖੇ ਵੀ ਸਾਡੇ ਉਕਾੜੇ ਦੇ ਇੱਕ ਗਰੁੱਪ ਆਇਆ, ਮੈਂ ਉੱਥੇ ਬੈਠਾ ਸੀਗਾ, ਉਹ ਗਰੁੱਪ ਆਇਆ ਨਾ, ਬਾਬਾ ਜੀ ਸੀ ਦੋ ਮੇਰੇ ਕੋਲ ਬਹਿ ਗਏ। ਮੈਂ ਉਹਨਾਂ ਨੂੰ ਪੁੱਛਿਆ, ਉਹ ਮੈਨੂੰ ਪਰੇਸ਼ਾਨ ਜੇ ਲੱਗੇ। ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਗੱਲ ਆ? ਉਹ ਕਹਿੰਦੇ ਸਾਨੂੰ ਜਿੱਥੋਂ ਜਿਹੜੇ ਏਜੰਟ ਨੇ ਭੇਜਿਆ ਨਾ ਜੀ, ਉੱਥੋਂ ਅਸੀਂ ਜਿਹੜੇ ਹੋਟਲ ਚ ਆਏ ਆ, ਉਹਨੇ ਸਾਨੂੰ ਸਿਰਫ 2 ਮਿੰਟ ਵਾਸਤੇ ਉੱਥੇ ਟਿਕਟ ਦਿੱਤਾ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਤੁਹਾਡਾ ਟਾਈਮ ਖਤਮ ਹੋ ਗਿਆ। ਵੀ ਇਹ ਇਦਾਂ ਦੇ ਮਾਮਲਾਤ ਵੀ ਇੱਥੇ ਚੱਲਦੇ ਆ। ਇਹ ਮਾਮਲਾਤ ਨਾ ਅੱਗੇ ਨੂੰ ਹਕੂਮਤ ਨੇ ਬਹੁਤ ਜ਼ਿਆਦਾ ਕਵਰ ਕਰੇ ਆ,
ਵੀ ਯਾਨੀ ਤੁਹਾਡੀ ਬੁਕਿੰਗ ਪਹਿਲਾਂ ਕਨਫਰਮ ਹੋਣੀ ਚਾਹੀਦੀ। ਪਹਿਲੇ ਪਤਾ ਕੀ ਹੁੰਦਾ ਸੀ 4 ਹੋਟਲ ਲਿਖ ਦੇਣੇ, ਯਾਨੀ ਕਿ 2 ਆ ਨਜ਼ਦੀਕ ਵਾਲੇ ਤੇ 2 ਦੂਰ ਵਾਲੇ। ਹਾਜੀਆਂ ਨੂੰ ਦੱਸ ਦੇਣਾ ਵੀ ਕਬੂਤਰ ਚੌਕ ਉਹ ਆ, ਕਬੂਤਰ ਦਾ ਇੱਥੇ ਹਰ ਜਗ੍ਹਾ ਹੀ ਬੈਠਦੇ ਆ ਨਾ, ਸਾਰੇ ਕਬੂਤਰ ਹਰ ਜਗ੍ਹਾ ਬੈਠੇ ਆ, ਜਿੱਥੇ ਮਰਜ਼ੀ ਉਹਨਾਂ ਨੂੰ ਉਤਾਰਨਾ ਦੂਰ ਹੀ ਆ। ਬਸ 400 ਮੀਟਰ ਕਹਿ ਦੇਣਾ, 300 ਮੀਟਰ ਤੇ ਹੋਟਲ ਆ, ਲੇਕਿਨ ਉਹ ਹੋਣੇ ਦੂਰ। ਇਸ ਵਾਸਤੇ ਹੁਣ ਹਕੂਮਤ ਨੇ ਜਿਹੜਾ ਇੱਥੇ ਦਾ ਨਿਜ਼ਾਮ ਬਣਾਇਆ ਨਾ, ਉਹ ਤੋਂ ਬੜਾ ਅੱਛਾ ਬਣਾਇਆ। ਉਹ ਜਿਹੜੇ ਆ ਪ੍ਰਾਈਵੇਟ ਆ ਨਾ, ਕੁਝ ਏਜੰਸੀਆਂ ਵਾਲੇ, ਲੋਕਲ ਏਜੰਸੀ ਵਾਲੇ, ਉਹਦੇ ਤੋਂ ਵੀਜ਼ਾ ਨਾ ਲਓ ਉਮਰੇ ਦਾ, ਉਹਨੂੰ ਆਪਣੇ ਪੈਸੇ ਦੇਣੇ ਤੁਸੀਂ, ਉਹਦੇ ਕੋਲੋਂ ਪਹਿਲਾਂ ਕਨਫਰਮ ਕਰੋ ਵੀ ਸਾਡੇ ਹੋਟਲ ਦਾ ਨਾਮ ਦਾ ਕਿੰਨੇ ਮੀਟਰ ਤੇ ਆ, ਉਹ ਕੀ ਨਾਮ ਆ ਸਾਡੇ ਹੋਟਲ ਦਾ, ਉਸ ਤੋਂ ਬਾਅਦ ਕਨਫਰਮ ਕਰੋ ਸਾਰੀ ਗੱਲ। ਇਹ ਨਾ ਕਰੋ ਵੀ 4 ਹੋਟਲ ਆ, ਆਪਸ਼ਨ ਹੀ 4 ਰੱਖ ਦੇਣੀਆਂ, 2 ਦੂਰ 2 ਨਜ਼ਦੀਕ, ਤਾਰਨਾ ਤੁਹਾਨੂੰ ਦੂਰ ਹੀ ਆ। ਫਿਰ ਦੂਸਰੀ ਮੁਸ਼ਕਿਲ ਇਹ ਹੁੰਦੀ ਸੀ ਵੀ 4 ਹਾਜੀ ਉਰੇ ਤਾਰੇ ਆ, 4 ਪਰਾਂ ਤਾਰੇ ਆ, ਤੁਹਾਨੂੰ ਫੋਨ ਆ ਜਾਣਾ ਵੀ ਤੁਸੀਂ ਸਮਾਨ ਲੈ ਕੇ 11 ਵਜੇ ਨੀਚੇ ਹੋ ਜਾਓ। 4 ਉਰੋਂ ਚੱਕਣੇ, 2 ਫਿਰ ਘੰਟਾ ਉਧਰ ਜਾਣਾ, ਦੂਸਰੀ ਤਰਫ ਤੋਂ 4 ਉੱਥੋਂ ਚੱਕਣੇ, 4 ਉੱਥੋਂ ਚੱਕਣੇ। ਇਹਦੇ ਹਾਜੀ ਵਿਚਾਰੇ ਗਰਮੀ ਤੁਹਾਨੂੰ ਪਤਾ ਇੱਥੇ ਕਿਤਨੀ ਹੈ, ਬੜਾ ਪਰੇਸ਼ਾਨ ਹੁੰਦੇ ਬਜ਼ੁਰਗ ਬੰਦੇ। ਫਿਰ ਬਜ਼ੁਰਗ ਬੰਦਿਆਂ ਨੂੰ ਐਡਰੈਸ ਨਹੀਂ ਜਿਹਦਾ ਪਤਾ ਹੁੰਦਾ, ਏਜੰਸੀ ਵਾਲਿਆਂ ਨੂੰ ਕਾਰਡ ਦੇਣਾ ਚਾਹੀਦਾ ਜਾਂ ਗਰੁੱਪ ਬਣਾ ਕੇ ਗਾਈਡਰ ਭੇਜਣਾ ਚਾਹੀਦਾ ਨਾਲ। ਸਾਰੀ ਕੰਟਰੀਆਂ ਦੇ ਇੱਕ ਗਾਈਡਰ ਨਾਲ ਆਂਦਾ, ਜਿਹੜਾ ਉਹਨਾਂ ਦਾ ਖਾਣੇ ਦਾ, ਦੂਸਰਾ ਹੋਟਲ ਦਾ, ਬੱਸ ਦਾ, ਜੋ ਕੁਝ ਵੀ ਹੈ ਨਾ ਉਹਨੇ ਕਰਾਉਣਾ, ਜ਼ਿਆਰਤਾਂ ਕਰਾਣੀ, ਉਸ ਦੇ ਬਾਰੇ ਦੱਸਣਾ, ਉਹਦੀ ਫਜ਼ੀਲਤ ਦੱਸਣੀ, ਉਹ ਗਾਈਡਰ ਨੇ ਦੱਸਣਾ। ਸਾਡੇ ਪਾਕਿਸਤਾਨ ਜੋ ਨਾ ਕੋਈ ਗਾਈਡਰ ਆਂਦਾ ਤੇ ਨਾ ਹੀ ਕੋਈ ਗਰੁੱਪ ਆਂਦਾ। ਏਜੰਸੀ ਵਾਲਿਆਂ ਨੂੰ ਚਾਹੀਦਾ, ਕੁਝ ਸਾਡੇ ਪਾਕਿਸਤਾਨੀ ਵੀ ਐਸੇ ਆ ਵੀ ਉਹ ਪੈਸੇ ਦੇ ਤੇ ਨਾ 7ਵੇਂ ਦਿਨ ਫੋਨ ਮਾਰ ਦੇਣਾ, ਤੂੰ ਵੀਜ਼ਾ ਨਹੀਂ ਲਾਣਾ, ਤੁਹਾਡੇ ਪੈਸੇ ਵਾਪਸ ਦੇ ਦੇ, ਇਹ ਤਾਂ ਪੈਸੇ ਖਾ ਗਿਆ। ਲੇਕਿਨ ਯਾਰ ਉਹਨੂੰ ਵੀ ਨਹੀਂ ਮੌਕਾ ਦਿੰਦੇ ਵੀ ਕੋਈ ਗਰੁੱਪ ਬਣਾਵੇ। ਚਲੋ ਗਾਈਡਰ ਤੇ ਇਥੋਂ ਹੋ ਜਾਂਦਾ, ਤੇ ਉਹ ਵੀ ਕੋਸ਼ਿਸ਼ ਕਰਨ ਕਿ ਹੋਟਲ ਕਨਫਰਮ ਦੱਸਣ, ਉਹਨਾਂ ਨੂੰ ਕਾਰਡ ਦੇਣ, ਵਾਸਤੇ ਵਾਲੇ ਦਾ ਡਰਾਈਵਰ ਦਾ ਨੰਬਰ, ਫਲਾਣੀ ਕੰਪਨੀ ਤੁਹਾਡੀ ਆਹ ਹੋਟਲ ਨੰਬਰ ਆ, ਉਹ ਇਸ ਦੇ ਬਾਰੇ ਅੱਛੀ ਤਰਤੀਬ ਬਣਾ ਕੇ ਸਾਰੀ ਕੰਟਰੀਆਂ ਦੀ ਤਰਤੀਬ ਆ, ਇੱਕ ਸਾਡੀ। ਹਾਂ ਨਹੀਂ, ਇਹ ਗੱਲ ਤੁਸੀਂ ਬੜੀ ਸੋਹਣੀ ਕੀਤੀ ਆ। ਮੈਂ ਨਾ ਦੇਖਿਆ ਵੀ ਇੰਡੋਨੇਸ਼ੀਆ, ਬੰਗਲਾਦੇਸ਼ ਜਾਂ ਕਿਸੇ ਪਾਸੋਂ ਵੀ ਜਿਹੜਾ ਗਰੁੱਪ ਆਂਦਾ ਨਾ, ਉਹ 15 20 ਬੰਦਿਆਂ ਦਾ ਹੁੰਦਾ। ਸਾਡੇ ਉੱਥੇ ਗਰੁੱਪ ਦੀ ਗੱਲ ਤਾਂ ਹੈ ਆ, ਲੇਕਿਨ 5 ਬੰਦਿਆਂ ਦਾ, 4 ਦਾ, ਕੋਈ ਇੱਧਰੜਾ ਕੋਈ ਇੱਧਰੜਾ, ਇਦਾਂ ਕਰਕੇ ਕਰਦੇ। ਸਾਨੂੰ ਤਾਂ ਖੈਰ ਹੋਟਲ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਬਣੀ, ਲੇਕਿਨ ਮੈਂ ਇੱਥੇ ਲੋਕਾਂ ਦੀ ਪਰੇਸ਼ਾਨੀ ਦੇਖੀ ਸੀ। ਹਾਜੀ ਹੁੰਦੀ ਆ ਬਹੁਤ ਪਰੇਸ਼ਾਨੀਆਂ ਇੱਥੇ, ਇਹ ਮੈਂ ਤਾਂ ਤੁਹਾਡੇ ਨਾਲ ਸਵਾਲ ਕੀਤਾ ਸੀ। ਤੇ ਵਾਕਈ ਗੱਲ, ਬਜ਼ੁਰਗ ਆ ਨਾ ਜਿਹੜੇ, ਉਹ ਇੱਥੇ ਵਿਚਾਰੇ ਕਈ ਰੋਂਦੇ ਦੇਖੇ ਅਸੀਂ, ਉਹ ਗੁੰਮ ਹੋ ਜਾਂਦੇ ਆ, ਉਹਨਾਂ ਨੂੰ ਨਹੀਂ ਪਤਾ ਚੱਲਦਾ, ਨਾ ਉਹਨਾਂ ਕੋਲ ਐਡਰੈਸ ਵੀ ਨਹੀਂ ਹੁੰਦਾ। ਉਹਨਾਂ ਨੂੰ ਕੰਪਨੀ ਦਾ ਨਾਮ ਪੁੱਛੋ, ਬੱਸ ਦੀ ਕੀ ਆ, ਨੰਬਰ ਕੀ ਆ ਤੁਹਾਡਾ, ਕੋਈ ਨਹੀਂ। ਹਾਂਜੀ, ਬਹੁਤ ਵਧੀਆ ਗੱਲ ਕੀਤੀ ਹੈ ਜੀ ਰੋਜ਼ ਸਾਹਿਬ ਨੇ। ਮੈਂ ਵੀ ਇਹ ਗੱਲ ਬਿਲਕੁਲ ਵੇਖੀ ਹੈਗੀ ਆ ਵੀ ਸਾਡੇ ਜਿਹੜੇ ਪਾਕਿਸਤਾਨ ਦੇ ਆ ਨਾ, 5 4 ਬੰਦੇ ਦਾ ਗਰੁੱਪ ਹੁੰਦਾ, ਜ਼ਿਆਦਾ ਨਹੀਂ ਹੁੰਦੇ ਨਾ। ਸਾਡੇ ਉਹਨਾਂ ਲੋਕਾਂ ਦੇ ਗਲ ਦੇ ਵਿੱਚ ਇੱਕ ਕਾਰਡ ਏਜੰਸੀ ਦਾ ਪਿੱਛੋਂ ਵੀ ਪਿਆ ਹੁੰਦਾ, ਉਹਨਾਂ ਦੇ ਨੰਬਰ ਵੀ ਹੁੰਦੇ ਆ, ਰਾਬਤੇ ਹੁੰਦੇ ਆ, ਇੱਥੋਂ ਦੇ ਹੋਟਲ ਦਾ ਵੀ ਹੁੰਦਾ, ਲੇਕਿਨ ਸਾਡੇ ਇਹੋ ਜਿਹਾ ਕੁਝ ਵੀ ਨਹੀਂ ਹੁੰਦਾ, ਜਿਹਦੀ ਵਜ੍ਹਾ ਨਾਲ ਬੜੀ ਤੰਗੀ ਬਣਦੀ ਆ। ਰੋਜ਼ ਸਾਹਿਬ, ਕਦੇ ਤੁਹਾਨੂੰ ਵੀ ਇਹੋ ਜਿਹਾ ਕੋਈ ਸਾਹਮਣਾ ਹੋਇਆ ਹੈ ਜੀ ਗੱਲ ਦਾ ਵੀ ਕੋਈ ਬੰਦਾ ਗੁੰਮ ਹੋਇਆ ਤੁਹਾਨੂੰ ਲੱਭਿਆ ਹੋਇਆ? ਮਿਲੇ, ਬਿਲਕੁਲ ਮਿਲੇ, ਜ਼ਿਆਦਾਤਰ ਪਾਕਿਸਤਾਨ ਦੇ ਹੀ, ਦੂਸਰੇ ਦਾ ਕੋਈ ਤਕਰੀਬਨ ਕੰਟਰੀਆਂ ਦੇ ਘੱਟ ਵੱਧ ਹੀ ਹੈ। ਉਹਨਾਂ ਦੇ ਕੋਲ ਇੱਕ ਤਾਂ ਬਕਾਇਦਾ ਝੰਡਾ ਹੁੰਦਾ, ਸਟਿਕ ਤੇ ਲਾਇਆ ਹੁੰਦਾ ਉਹਨਾਂ ਦੀ, ਇੱਕ ਫਿਰ ਉਹਨਾਂ ਦੇ ਜਾਂ ਵਾਸਕਟ ਹੋਊਗੀ ਪਤਲੀ ਦੀ, ਜਾਂ ਮਫਰਲ ਹੋਊਗਾ ਗਲ 'ਚ, ਤੇ ਗਾਈਡਰ ਦੇ ਪਿੱਛੇ ਚੱਲਣਾ ਉਹਨਾਂ ਨੇ, ਜਿੱਥੇ ਗਾਈਡਰ ਨੇ ਦੱਸਣਾ ਉਹਨਾਂ ਦੇ ਪਿੱਛੇ ਪਿੱਛੇ। ਸਾਡੇ ਵਾਲੇ ਨਾ ਇਹ ਗੱਲ ਸੁਣਦੇ, ਨਾ ਇਸ ਗੱਲ ਦਾ ਖਿਆਲ ਕਰਦੇ। ਕਾਰਡ ਨੰਬਰ ਕੋਈ ਨਹੀਂ ਹੁੰਦਾ ਗਲ, ਜਾਂ ਦੀ ਉਹਦੇ ਤੇ ਏਜੰਸੀ ਦਾ ਨੰਬਰ, ਜਾਂ ਇੱਥੇ ਜਿਹੜਾ ਉਹਨਾਂ ਦਾ ਕੋਈ ਵਾਰਸ ਆ ਹੋਟਲ ਤੇ, ਉਸ ਦਾ ਕੋਈ ਨੰਬਰ ਨਹੀਂ ਹੁੰਦਾ। ਫਿਰ ਨਾ ਹੀ ਗਰੁੱਪ ਹੁੰਦਾ ਹੈ, ਕਿਸ ਦਾ ਕਿਹੜਾ ਹੋਟਲ ਆ, ਕਿਸ ਦਾ ਕਿਹੜਾ ਹੋਟਲ ਆ, 3 ਘੰਟੇ ਪਹਿਲਾਂ ਨੀਚੇ ਤਾਰ ਦੇਣਾ, ਗਰਮੀ ਹੁੰਦੀ, ਬੜੀ ਪਰੇਸ਼ਾਨੀ ਬਣਦੀ ਹੈ। ਇਸ ਵਾਸਤੇ ਏਜੰਸੀ ਵਾਲਿਆਂ ਨੂੰ ਵੀ ਚਾਹੀਦਾ ਤੇ ਹਾਜੀਆਂ ਨੂੰ ਵੀ ਚਾਹੀਦਾ, ਜਿਹੜੇ ਵੀਜ਼ਾ ਲੈਂਦੇ ਆ ਨਾ, ਥੋੜਾ ਜਿਹਾ ਸਬਰ ਕਰਨ, ਗਰੁੱਪ ਦੀ ਸ਼ਕਲ 'ਚ ਬੰਦਾ ਭੇਜਣ। ਗਾਈਡਰ ਇੱਥੋਂ ਮਿਲ ਜਾਂਦੇ ਨੇ, ਕੋਈ ਮਸਲਾ ਨਹੀਂ, ਉਹ ਸਾਰਾ ਕੁਝ ਗਾਈਡ ਕਰਨ ਵਾਲੇ, ਪੈਸੇ 'ਚ ਲੈਣੇ ਆ, ਸਾਰਾ ਕੁਝ ਕਰਨਾ ਹੈ। ਬੰਦੇ ਨੂੰ ਤਰਤੀਬ ਇੱਕ ਅੱਛੀ ਹੋਣੀ ਚਾਹੀਦੀ। ਔਰਤ ਸੀ, ਮਸਰ ਦੀ ਸੀ, ਉਹ ਵਿਚਾਰੀ ਰੋਂਦੀ ਫਿਰ ਰਹੀ ਸੀ ਵੀ ਮੇਰੀ ਬੱਸ ਨਹੀਂ, ਉਹ ਫਿਰ ਉਹਨੂੰ ਫੜ ਕੇ ਨਾ ਜੀ, ਉਹਦੇ ਕੋਲ ਗੱਡੀ ਗੁੱਡੀ ਜਾਂ ਕੋਈ ਉਹਦਾ ਕਾਰਡ ਵਾਸਕਟ, ਉਹਦਾ ਰੰਗ ਰੂਪ ਤੋਂ ਅੰਦਾਜ਼ਾ ਲਾ ਕੇ, ਉਹਦੇ ਕੋਈ ਮੁਕੰਮਲ ਨਾ ਮਾਲੂਮਾਤ ਨਹੀਂ ਸੀ, ਲੇਕਿਨ ਉਹਦੇ ਕੱਪੜਿਆਂ ਤੋਂ ਅੰਦਾਜ਼ਾ ਲਾਇਆ, ਜਿਹੜੀ ਉਹਨੇ ਵਾਸਕਟ ਦੀ ਪਾਈ ਹੋਈ ਸੀ ਨਾ, ਵੀ ਫਲਾਣ, ਉਹ ਦੇਖ ਦੂਖ ਕੇ ਉਹਨੂੰ ਉੱਥੇ ਛੱਡ ਕੇ ਆਏ। ਬੜੀ ਗੱਲ ਹੈ ਜੀ, ਬਹੁਤ ਵਧੀਆ ਗੱਲ ਹੈ ਜੀ।
ਅੱਛਾ ਜੀ ਰੋ ਸਾਹਿਬ, ਇਹ ਤਾਂ ਹੋ ਗਈ ਹਾਜੀਆਂ ਦੀ। ਹਾਂਜੀ ਮੁਸ਼ਕਲਾਤ ਤਾਂ ਬਹੁਤ ਸਾਰੀਆਂ, ਲੇਕਿਨ ਸਾਡੀ ਵੀਡੀਓ ਜ਼ਿਆਦਾ ਲੰਬੀ ਹੋ ਜਾਣੀ ਹੈ। ਹਾਂਜੀ ਇਸ ਵਾਸਤੇ ਮੈਂ ਕਹਿੰਦਾ ਕਿ ਦੂਜੇ ਸਾਡੇ ਜਿਹੜੇ ਪਾਕਿਸਤਾਨ ਦੇ ਮੈਂ ਪਰਦੇਸੀ ਪੁੱਤਰ ਇੱਥੇ ਦੇਖੇ ਹੈਗੇ ਆ ਕਈ, ਹਾਂਜੀ। ਵੀ 2-2 3-3 ਸਾਲਾਂ ਤੋਂ ਇੱਥੇ ਉਹ ਪਏ ਹੈਗੇ ਆ ਤੇ ਉਹਨਾਂ ਕੋਲ ਕੰਮ ਕੋਈ ਨਹੀਂ ਹੈਗਾ। ਪਿੱਛੋਂ ਫੇਰ ਅਸੀਂ ਧੜਾ ਇੱਧਰ ਨੂੰ ਮੂੰਹ ਕੀਤਾ ਹੋਇਆ। ਇਹਦੇ ਬਾਰੇ ਤੁਸੀਂ ਕੀ ਕਹਿੰਦੇ? ਸਾਰਿਆਂ ਤੋਂ ਪਹਿਲਾਂ ਤਾਂ ਇਹ ਆ, ਜਦੋਂ ਤੁਸੀਂ ਉੱਥੇ ਵੀਜ਼ਾ ਲਓ ਨਾ, ਹੂੰ ਇੱਕ ਬੰਦੇ ਅੱਛੇ ਕੋਲੋਂ, ਮੋਤਬਰ ਬੰਦੇ ਕੋਲੋਂ, ਜਿਹੜਾ ਇਹ ਜ਼ਿੰਮੇਵਾਰੀ ਚੱਕ ਸਕੇ, ਹੂੰ ਵੀ ਉਹ ਨਾ ਹੋਵੇ ਜਿਹੜਾ ਪੈਸੇ ਵਿੱਚੋਂ ਖਾਣ ਵਾਲਾ ਹੋਵੇ, ਹੂੰ ਵੀ ਉਹ ਪਿੱਛੇ ਜਨਾਬ ਹਾਜੀ ਸਾਹਿਬ ਮਦੀਨੇ ਰਹਿੰਦੇ ਨੇ ਹੂੰ ਤੇ ਵੀਜ਼ਾ ਇੱਥੇ 8000 ਰਿਆਲ ਦਾ ਤੇ ਪਿੱਛੇ 15000 ਦਾ ਵੇਚਦਿਆ। ਹੂੰ ਠੀਕ ਆ, ਉਹ ਪਿੱਛੇ ਤੁਸੀਂ ਇਤਬਾਰ ਕਰ ਦੇਣਾ ਉੱਥੇ ਵਾਲਿਆਂ ਨੇ, ਹੂੰ। ਉਹ ਮਦੀਨੇ ਸ਼ਰੀਫ ਰਹਿੰਦਾ, ਉਹਨੇ ਤਾਂ ਨਹੀਂ ਉਹ ਕਰਨਾ। ਹੂੰ ਪਰ ਉਰੇ ਹਰ ਕਿਸਮ ਦੇ ਲੋਕ ਹਰ ਤਰ੍ਹਾਂ ਹੀ ਪਾਏ ਗਏ ਆ। ਪਹਿਲਾਂ ਆਪਣਾ ਇੱਕ ਅੱਛਾ ਬੰਦਾ ਲੱਭੋ, ਹੂੰ ਉਸ ਤੋਂ ਬਾਅਦ ਉਹਦੇ ਨਾਲ ਗੱਲਬਾਤ ਕਰੋ, ਹੁਣ ਦੱਸੋ ਮੈਂ ਇਹ ਕੰਮ ਜਾਣਦਾ। ਹੁਣ ਤਾਂ ਜਿਹੜਾ ਮਜ਼ਦੂਰ ਬੰਦਾ ਵੀ ਆ ਨਾ ਉੱਥੇ ਪਾਕਿਸਤਾਨ, ਬੋਰੀ ਚੁੱਕਣ ਵਾਲਾ, ਉਹਦੇ ਵੀ ਉੱਥੇ 150 ਸਵਾਲ ਆ, ਕੰਪਿਊਟਰ ਵੀ ਪਾਸ ਕਰਨਾ ਉਹਨੇ, ਉਹ ਲੋਡ ਅਨਲੋਡ ਦਾ ਉਹ ਸਾਰਾ ਸਿਸਟਮ ਟਰਾਈ, ਉੱਥੇ ਟੈਸਟ ਹੁੰਦਾ ਬਕਾਇਦਾ। ਅਨਪੜ੍ਹ ਬੰਦੇ ਦੀ ਤਾਂ ਉੱਥੇ ਹੁਣ ਉਹ ਵੀ ਨਹੀਂ ਰਹੀ ਹੈ ਬਿਲਕੁਲ ਹੀ, ਜਿਹੜੇ ਬੰਦਿਆਂ ਨੂੰ। ਫਿਰ ਜਿਹੜਾ ਡਰਾਈਵਰ ਆਂਦਾ, ਇੱਕ ਘਰ ਦਾ ਡਰਾਈਵਰ ਹੁੰਦਾ, ਇੱਕ ਬੱਸ ਦਾ ਡਰਾਈਵਰ ਆ, ਟਰਾਲੇ ਦਾ ਡਰਾਈਵਰ ਆ, ਲਾਇਸੈਂਸ ਕਾਮੇ ਤੋਂ ਇਲਾਵਾ ਉਹਦੇ ਕੋਲ ਡਰਾਈਵਰ ਕਾਰਡ ਹੋਣਾ ਵੀ ਜ਼ਰੂਰੀ ਆ। ਕੁਝ ਐਸੀ ਉਹ ਆ ਮਤਲਬ ਜਿਹੜੇ ਬਲੈਕ ਲਿਸਟ 'ਚ ਆ ਜਾਂਦੇ ਨਾ, ਫਿਰ ਉਹਦਾ ਡਰਾਈਵਰ ਕਾਰਡ ਨਹੀਂ ਨਿਕਲਦਾ। ਡਰਾਈਵਰ ਕਾਰਡ ਤੋਂ ਬਗੈਰ ਅੱਜ ਕੱਲ ਕੰਮ ਨਹੀਂ ਮਿਲਦਾ ਹੈ, ਤਫਤੀਸ਼ ਨਹੀਂ ਤੁਸੀਂ ਟੱਪ ਸਕਦੇ। ਆਹ ਬੜਾ ਮਸਲਾ ਆ ਰਿਹਾ। ਇੱਕ ਹੁੰਦਾ ਫਰਜ਼ੀ ਮੁਸੱਸਾ, ਉਹਦੇ ਵਿੱਚ ਹੁੰਦੇ ਸਿਰਫ 4 ਬੰਦੇ, ਯਾਨੀ ਉਹਨੂੰ ਟੈਕਸ ਥੋੜਾ ਪੈਂਦਾ, ਉਹਦਾ ਕਾਮਾ ਯਾਨੀ ਕੋਈ 100-200 ਰਿਆਲ ਚ ਲੱਗਦਾ, ਬਾਕੀ ਦਫ਼ਤਰ ਦੇ ਜੋ ਵੀ ਲਮਾਜ਼ਮਾਤ ਹਨ 1500 ਲਾ ਲਓ, 1200 ਲਾ ਲਓ, ਇਹਦੇ ਕਾਮਾ ਲੱਗ ਜਾਂਦਾ ਸਾਲ ਦਾ। ਬਾਕੀ ਪਰ ਮੰਥ ਉਹ ਤੁਹਾਡਾ ਜਿਹਦੇ ਕੋਲ ਲਿਆ 300 ਰਿਆਲ ਆ, ਕਿਸੇ ਦਾ 400, ਕਿਸੇ ਦਾ 500। ਕੰਮ ਤੁਸੀਂ ਆਪ ਲੱਭਣਾ ਉਹਦੇ ਚ। ਇਹਦਾ ਹੋ ਗਿਆ ਇਹ। ਇੱਕ ਕੰਪਨੀ ਦਾ ਹੁੰਦਾ, ਕੁਝ ਕੰਪਨੀਆਂ ਐਸੀਆਂ ਜਿਹੜੀ ਪਾਕਿਸਤਾਨ ਤੋਂ ਡਰਾਈਵਰ ਜਾਂ ਜਿਹੜੇ ਨਾ ਵਰਕਰ ਹਾਇਰ ਕਰਦੀਆਂ, ਕੁਝ ਐਸੀਆਂ ਉਹ ਇੱਥੇ ਹੀ ਹਾਇਰ ਕਰਦੀਆਂ, ਯਾਨੀ ਜਿਹਦੇ ਕੋਲ ਕਾਗਜ਼ ਪੂਰੇ ਕੰਮ ਜਾਣਦਾ ਉਹ ਲੈਂਦੀਆਂ। ਤੇ ਲੇਕਿਨ ਇਸ ਚੀਜ਼ ਦੀ ਜ਼ਰੂਰ ਪਰਖ ਰੱਖੋ, ਮੈਂ ਜਾਣਦਾ ਕੀ ਕੰਮ ਆ। ਮੇਰੇ ਕੋਲ ਜਿਹੜੇ ਮੇਰਾ ਜਿੱਥੋਂ ਵੀਜ਼ਾ ਲੈ ਰਿਹਾ ਉਸ ਦੀ ਸੱਜਲ ਤਜਾਰੀ ਹੈ, ਮੇਰਾ ਡਰਾਈਵਰ ਕਾਰਡ ਨਿਕਲਿਆ ਆਊਗਾ, ਬਸ ਇਹ ਆ। ਕੁਝ ਐਸੇ ਹੁੰਦੇ ਆ ਵੀ ਵੀਜ਼ਾ ਲੈ ਲਿਆ, ਉਹ 3 ਮਹੀਨੇ ਦਾ ਵੀਜ਼ਾ ਮਿਲਦਾ ਪਹਿਲਾ ਸਟਾਰਟਿੰਗ, ਵੀਜ਼ੇ ਦੇ ਪੈਸੇ ਪੂਰੇ ਆ ਜਾਂਦੇ ਆ, ਉਹਨਾਂ ਨੂੰ ਬਲੈਕ ਲਿਸਟ ਕਰ ਦਿਆ ਜਾਂਦਾ, ਹਰੂਫ ਕਹਿੰਦੇ ਉਹਨੂੰ। ਉਹ ਜਨਾਬ ਵਿਚਾਰਿਆਂ ਨੂੰ ਪਤਾ ਵੀ ਨਹੀਂ ਚੱਲਦਾ, 60 ਦਿਨਾਂ ਦੇ ਵਿੱਚ ਉਹਨਾਂ ਕੋਲ ਟਾਈਮ ਹੁੰਦਾ, ਜਾਂ ਉਹ ਪਾਕਿਸਤਾਨ ਚਲੇ ਜਾਣ ਜਾਂ ਟ੍ਰਾਂਸਫਰ, ਹਾਲਾਂਕਿ ਉਹਨਾਂ ਨੇ ਪਹਿਲਾਂ ਹੀ ਪੈਸੇ ਦੇ ਹੁੰਦੇ। ਵੀਜ਼ੇ ਪੂਰੇ ਦੇ ਸਾਲ ਦੇ ਪੈਸੇ ਉਹਨਾਂ ਨੇ 10-12 ਹਜ਼ਾਰ ਦੇ ਚੁੱਕੇ ਹੁੰਦੇ ਆ, ਲੇਕਿਨ ਅੱਗੇ ਦੁਬਾਰਾ ਤੋਂ ਲਾਣਾ ਪੈਣਾ, ਨਹੀਂ ਤਾਂ ਪਾਕਿਸਤਾਨ ਜਾਣਾ ਪੈਂਦਾ। ਅੱਛਾ ਰਾਓ ਸਾਹਿਬ, ਵੀਜ਼ੇ ਦੀ ਜਿਹੜੀ ਗੱਲ ਆ, ਮੈਂ ਇੱਕ ਤਾਂ ਕੰਪਨੀ ਦਾ ਵੀਜ਼ਾ ਹੋ ਗਿਆ, ਇਹ ਦੂਜੇ ਇੱਕ ਆਜ਼ਾਦ ਵੀਜ਼ਾ। ਇਹ ਇੱਥੇ ਦੀ ਜਿਹੜੀ ਸਰਕਾਰ ਆ ਉਹ ਵੀ ਕੋਈ ਆਜ਼ਾਦ ਵੀਜ਼ੇ ਨੂੰ ਮੰਨਦੀ ਹੈ ਤਾਂ ਕੋਈ ਹੈ ਵੀ ਹੈ ਕਿ ਇਹ ਬਸ ਕੰਮ ਚਲਾਇਆ ਉਹ ਕੰਮ? ਇਹ ਇੱਥੇ ਦੀ ਹਕੂਮਤ ਦੇ ਸਿਸਟਮ ਚ ਕਾਨੂੰਨ ਚ ਆਜ਼ਾਦ ਵੀਜ਼ਾ ਕੋਈ। ਅੱਛਾ, ਬਸ ਇਹ ਜਿਹੜਾ ਬਾਹਰ ਕੰਮ ਕਰਦੇ ਫਿਰ ਰਹੇ ਆ ਨਾ, ਇਹ ਇੱਕ ਕਿਸਮ ਦੇ ਵੀ ਕਫੀਲਾਂ ਨੇ ਆਪਣੇ ਬੰਦੇ ਛੱਡੇ ਹੈ, ਉਹਨਾਂ ਦਾ ਆਪਣਾ ਹਿਸਾਬ ਕਿਤਾਬ ਆ ਜੋ ਵੀ ਆ, ਬਸ ਇੰਨਾ ਕੁਛ ਹੀ ਆ। ਵੀ ਉਂਝ ਇਹਦਾ ਕੋਈ ਨਹੀਂ ਕੋਈ ਸਰਕਾਰੀ ਕੁਛ ਮੁਕਾਮ ਨਹੀਂ, ਨਹੀਂ, ਬਸ ਇੱਕ ਵਰਕਾ ਬਣਦਾ, ਵਰਕਾ ਜੀਰ। ਹਾਂ ਵੀ ਕਫੀਲ ਕੋਲੋਂ ਮਿਲਦਾ ਵੀ ਆ ਬੰਦਾ, ਮੈਂ ਰੈਂਟ ਤੇ ਦੇ ਦੇ। ਅੱਛਾ, ਉਹ ਦੋਵਾਂ ਦਾ ਮੁਆਦਾ ਹੁੰਦਾ, ਜਿਸ ਬੰਦੇ ਕੋਲ ਤੂੰ ਕੰਮ ਕਰਨਾ ਤੇ ਜਿਸ ਦਾ ਅਸਲ ਦੇ ਵਿੱਚ ਸਾਨੂੰ ਸਾਡੇ ਪਾਕਿਸਤਾਨ ਦੇ ਵਿੱਚ ਅਰਬੀ ਵੀ ਨਹੀਂ ਆਉਂਦੀ। ਹਾਂਜੀ, ਪਤਾ ਨਹੀਂ ਚੱਲਦਾ ਵੀ ਇਹ ਵੀਜ਼ਾ ਕਾਹਦਾ ਸਾਨੂੰ ਮਿਲਿਆ। ਦੂਜੇ ਨੰਬਰ ਦੇ ਉੱਤੇ ਇਹ ਆ ਵੀ ਸਾਡੇ 'ਚ ਇੱਕ ਇਹ ਵੀ ਫਾਲਟ ਹੈਗਾ ਵੀ ਅਸੀਂ ਕਿਸੇ ਨੂੰ ਕਹਿਣਾ ਗੁਆਰਾ ਵੀ ਨਹੀਂ ਕਰਦੇ ਵੀ ਸਾਡਾ ਕੋਈ ਵੀਜ਼ਾ, ਅਸੀਂ ਕਹਿੰਦੇ ਆ ਚੁੱਪ ਚਪਾਤੇ ਪਹੁੰਚ ਜਾਈਏ। ਕੁਛ ਤਾਂ ਲੋਕ ਇੱਥੇ ਵੀ ਗਲਤ ਬਿਆਨੀ ਕਰਦੇ, ਉਹਨੂੰ ਹਸਨ ਚ ਲੈ ਲਓ ਜਾਂ ਕਿਸੇ ਉਹਦੇ ਚ ਵੀ ਲੈ ਜਾਓ, ਤੇ ਕੁਛ ਅਗਲੇ ਵੀ ਨਹੀਂ ਪੁੱਛਦੇ ਵੀ ਕੋਈ ਭਾਂਜੀ ਨਾ ਮਾਰ ਦੇ, ਕੋਈ ਕੁਛ ਨਾ ਕਰ ਦੇਵੇ। ਯਾਰ ਕੋਈ ਤਾਂ ਮੁਤਬਰ ਬੰਦਾ ਹੁੰਦਾ, ਕੋਈ ਤਾਂ ਲੱਗਦਾ ਬੰਦਾ ਹੁੰਦਾ, ਉਹਨੂੰ ਪੁੱਛੇ ਵੀ ਕੀ ਗੱਲ ਆ, ਸਾਡਾ ਵੀਜ਼ਾ ਆ, ਮਹੀਨਾ ਆ, ਅਸੀਂ ਲੈ ਲਈਏ, ਸਾਨੂੰ ਅੱਗੇ ਕੰਮ ਦੀ ਆ ਸੂਰਤ ਹਾਲ ਆ, ਬੰਦੇ ਨੇ ਸਾਨੂੰ ਆਪਣੇ ਕੋਲ ਰੱਖਣਾ ਜਾਂ ਅੱਗੇ ਲਵਾਉਣਾ ਆ। ਆਜ਼ਾਦ ਵੀਜ਼ੇ ਵਾਲੇ ਨੇ ਕੰਮ ਆਪਣਾ ਆਪ ਲੱਭਣਾ। ਜੇ ਤਾਂ ਤੁਹਾਡਾ ਕੋਈ ਲੱਗਦਾ ਬੰਦਾ ਹੈ, ਕੋਈ ਦੋਸਤ ਆ, ਰਿਸ਼ਤੇਦਾਰ ਆ, ਤੁਹਾਨੂੰ ਐਡ ਕਰ ਰਿਹਾ ਤੇ ਠੀਕ ਆ, ਤੇ ਲੇਕਿਨ ਆਪਣਾ ਕਿਸੇ ਗੱਲਬਾਤ ਨਹੀਂ ਤਾਂ ਫਿਰ ਜਿਹੜੀ ਪਾਕਿਸਤਾਨ ਦੀ ਰਜਿਸਟਰ ਕੰਪਨੀਆਂ ਆ ਨਾ, ਉੱਥੇ ਜਾਓ, ਡੈਲਟਾ ਹੋ ਗਈ ਆ, ਇਸਲਾਮਾਬਾਦ ਵੀ ਆ, ਹੋਰ ਬਥੇਰੀ ਜਗ੍ਹਾ, ਉਹਨਾਂ ਕੋਲੋਂ ਤੁਹਾਨੂੰ ਜੋ ਗੱਲ ਕਰਨਗੇ ਉਹੀ ਹੋਏਗੀ, ਜਿਤਨੀ ਸੈਲਰੀ ਦੱਸਣਗੇ
ਜਿਤਨੇ ਉਹਦੇ ਪੈਸੇ ਵੀ ਵੀਜ਼ੇ ਦੇ ਘੱਟ ਹੁੰਦੇ ਲੇਕਿਨ ਉਹ ਕਾਗਜ਼ ਪੂਰੇ ਮੰਗਦੇ। ਯਾਨੀ ਜੇ ਡਰਾਈਵਰ ਆ ਤੇ ਉਹਦਾ ਲਾਇਸੈਂਸ ਪਾਕਿਸਤਾਨੀ ਹੋਣਾ ਚਾਹੀਦਾ। ਅੱਛਾ ਰੋ ਸਾਹਿਬ, ਇੱਥੇ ਸਮੱਸਿਆ ਵੀ ਆ, ਮਸਾਇਲ ਆ ਬਹੁਤ ਸਾਰੇ। ਹਾਂਜੀ। ਇੱਥੇ ਦੀ ਸਰਕਾਰ ਨੇ ਕੋਈ ਵੀ ਬੰਦਾ ਕਿ ਜੇ ਕੋਈ ਇੱਥੇ ਆ ਕੇ ਕੋਈ ਮਸਲਾ ਬਣ ਜਾਂਦਾ ਕਿਸੇ ਨਾਲ ਵੀ ਉਹ ਕਿਸੇ ਕੋਈ ਰਾਬਤਾ ਕਰ ਸਕੇ ਜਾਂ ਉਹਨੂੰ ਕੋਈ ਪਤਾ ਲੱਗੇ, ਕੋਈ ਸਰਕਾਰਾਂ ਵੱਲੋਂ ਕੋਈ ਹੈ ਇੱਥੇ? ਹਾਂ ਜੀ, ਬੜਾ ਕੁਛ ਅੱਗੇ ਨਾਲੋਂ ਬਿਹਤਰ ਕਰਿਆ ਇੱਥੇ ਦਾ, ਯਾਨੀ ਲੇਬਰ ਲਾ ਕੁਛ ਅੱਗੇ ਨਾਲੋਂ ਬਹੁਤ ਜ਼ਿਆਦਾ ਬਿਹਤਰ ਹੋ ਗਿਆ। ਮਤਲਬ ਇਹ ਕੀਵਾ ਐਪ ਹੁੰਦੀ ਆ, ਅਫਸਰ ਹੁੰਦਾ, ਅਫਸਰ ਤੇ ਤੁਹਾਡੀ ਦਾ ਜਿਹੜੀ ਨਾ ਆਮ ਮਾਲੂਮਾਤ ਆ ਤੁਹਾਡੇ ਕਾਗਜ਼ਾਂ ਦੀ, ਜਿਹੜੀ ਕੀਵਾ ਐਪ ਆ ਉਹਦੇ ਵਿੱਚ ਤੁਹਾਡਾ ਵਰਕ ਪਰਮਿਟ ਯਾਨੀ ਸ਼ੋ ਹੁੰਦਾ ਸਾਰਾ ਕੁਝ, ਉਹਦੇ ਤੁਹਾਡੀ ਸੈਲਰੀ ਬੈਨੀਫਿਟ ਜੋ ਵੀ ਆ। ਹੁਣ ਜਿਹੜੇ ਪਾਕਿਸਤਾਨ ਨੂੰ ਆਉਂਦੇ ਨਾ ਬੰਦੇ ਦਾਦ ਵੀਜ਼ੇ ਤੇ, ਕਈਆਂ ਦਾ ਜਨਾਬ ਆਂਦੇ ਹੀ ਉਹ ਵੀਜ਼ਾ ਹਰੂਫ ਕਹਿੰਦੇ ਉਹਨੂੰ ਟਰਮੀਨੇਟ ਕਰ ਦਿੰਦੇ, ਲੇਕਿਨ ਉਹਨਾਂ ਬੰਦਿਆਂ ਨੂੰ ਨਹੀਂ ਪਤਾ ਹੁੰਦਾ। ਉਹ ਪਤਾ ਕਿੱਥੋਂ ਚੱਲਦਾ, ਉਹ ਕੀਵਾ ਐਪ ਚੋਂ ਤੁਹਾਡਾ ਟਰਮੀਨੇਟ ਕਰਤਾ ਉਹਨਾਂ ਨੇ ਐਗਰੀਮੈਂਟ, ਉਸ ਦਾ ਫਿਰ ਤੁਹਾਨੂੰ ਇਹ ਹੁੰਦਾ ਆ ਜੇ ਤਾਂ ਤੁਸੀਂ ਕੰਪਨੀ ਦੇ ਵੀਜ਼ੇ ਤੇ ਆਏ ਫਿਰ ਤੁਸੀਂ ਪਾਕਿਸਤਾਨ ਜਾਣਾ, ਉਹ ਨਹੀਂ ਟਰਮੀਨੇਟ। ਹਾਂ, ਜੇ ਤੁਸੀਂ ਕਿਸੇ ਹੋਰ ਕਫੀਲ ਦੇ ਤੋਂ ਆਏ ਆ, ਕੰਪਨੀ ਨੇ ਕਰਤੇ ਇੰਜ, ਫਿਰ ਤੁਸੀਂ ਆਪਣਾ 60 ਦਿਨਾਂ ਦਾ ਤੁਹਾਡੇ ਕੋਲ ਟਾਈਮ ਆ, ਤੁਸੀਂ ਆਪਣੀ ਕੰਪਨੀ ਚੇਂਜ ਕਰ ਸਕਦੇ, ਕਫੀਲ ਚੇਂਜ ਕਰ ਸਕਦੇ। ਪਹਿਲਾ ਕਫੀਲ ਚੇਂਜ ਕਰਨਾ 2000 ਫੀਸ ਆ, ਦੂਸਰਾ ਕਰਨਾ 4 ਆ, ਤੀਸਰਾ ਕਰਨਾ ਤੇ 6 ਆ। ਜੇ ਤੁਸੀਂ ਆਪਣਾ ਪੇਸ਼ਾ ਚੇਂਜ ਕਰਨਾ ਆ ਉਹਦੀ 1000 ਰਿਆਲ ਫੀਸ ਆ। ਫਿਰ ਉਹ ਜਿਹੜਾ ਪੇਸ਼ਾ ਹੋਊਗਾ ਉਸ ਦੇ ਹਿਸਾਬ ਦਾ, ਮਤਲਬ ਜੇ ਡਰਾਈਵਰ ਆ ਫਿਰ ਤੁਹਾਨੂੰ ਲਾਇਸੈਂਸ ਵੀ ਬਣਵਾਉਣਾ ਪੈਣਾ ਤੇ ਲਾਇਸੈਂਸ ਤੋਂ ਬਾਅਦ ਜਨਾਬ ਡਰਾਈਵਰ ਕਾਰਡ ਵੀ ਬਣਵਾਉਣਾ ਪੈਣਾ। ਇਹਦੇ ਵਿੱਚ ਦੋ ਆ, ਇੱਕ ਫਰਜ਼ੀ ਨੂੰ ਸਸਤਾ ਉਹਦਾ ਟੈਕਸ ਘੱਟ ਆ, ਜਿਹੜੇ ਵੱਡੇ ਆ ਉਹਦਾ 9000 ਮਤਲਬ ਯਾਨੀ ਬਾਕੀ ਜਿਹੜੇ ਜੋ ਕਫਾਲਤ ਜੋ ਸਿਸਟਮ ਇੱਥੇ ਦੇ ਆ ਯਾਨੀ 15-16 ਹਜ਼ਾਰ ਉਹਦਾ ਤੁਸੀਂ ਕੰਮ ਕਰੋ ਨਾ ਕਰੋ, ਆਜ਼ਾਦ ਬੰਦੇ ਦਾ ਇੰਨਾ ਖਰਚਾ। ਆਜ਼ਾਦ ਯਾਨੀ ਕਿ ਕਾਗਜ਼ਾਂ ਦਾ ਜਿਹੜਾ ਆਜ਼ਾਦ ਬਣੇ ਹੋਏ ਆ, ਹਾਂ ਜਿਹੜੇ ਆਜ਼ਾਦ ਬਣੇ ਹੋਏ ਆ, ਬਾਕੀ ਕਾਨੂੰਨ ਕੋਈ ਨਹੀਂ ਹੈ। ਆ ਜਾਰੀ ਗੱਲ ਜਦੋਂ ਸਰਕਾਰ ਇੱਥੇ ਦੀ ਕਿਸੇ ਆਜ਼ਾਦ ਵੀਜ਼ੇ ਨੂੰ ਉਹ ਕਰਦੀ ਨਹੀਂ, ਫਿਰ ਉਹਨਾਂ ਨੂੰ ਪ੍ਰੋਟੈਕਟ ਵੀ ਕਿਉਂ ਕਰੇ? ਹਾਂਜੀ, ਗੱਲ ਤਾਂ ਇਹ ਆ ਨਾ ਵੀ ਜੇ ਤਾਂ ਉਹ ਇਹਨੂੰ ਲੀਗਲ ਕਰ ਦੇਣ ਜਾਂ ਇਹਨੂੰ ਉਹ ਕਰਨ ਵੀ ਠੀਕ ਆ, ਫਿਰ ਉਹ ਇਹਨਾਂ ਨੂੰ ਪ੍ਰੋਟੈਕਸ਼ਨ ਵੀ ਕਰਨ। ਲੇਕਿਨ ਆ ਜਿਹੜੀ ਤੁਸੀਂ ਦੋ ਐਪਾਂ ਦਸੀਆਂ ਇਹ ਫਾਇਦੇਮੰਦ ਤਾਂ ਬੰਦੇ ਵਾਸਤੇ ਬਿਲਕੁਲ। ਇਹ ਕੀਤੀ ਆ ਉਹਨਾਂ ਨੇ ਕੀਵਾ ਵਾਸਤੇ। ਕੀਵਾ ਤੇ ਹੁਣ ਤੁਸੀਂ ਕੰਪਨੀ ਨਾਲ ਮੈਂ ਜੌਬ ਕਰਦਾ ਹਾਂ ਨਾ, ਉਹਦੇ ਵਿੱਚ ਮੇਰਾ ਐਗਰੀਮੈਂਟ ਆ ਸਾਲ ਦਾ। ਇਹ ਸੋਹਣੀ ਗੱਲਾਂ ਕੀਤੀਆਂ ਰੋਜਨੇਜ ਸਾਹਿਬ ਨੇ, ਤੇ ਇਹਨਾਂ ਨੇ ਸਾਡੀ ਇੱਥੇ ਖਿਦਮਤ ਵੀ ਬੜੀ ਕੀਤੀ। ਅਸੀਂ ਉਸ ਵਾਸਤੇ ਵੀ ਬੜੇ ਇਹਨਾਂ ਦੇ ਮਸ਼ਕੂਰ ਹੈਗੇ ਆ ਵੀ 7 ਦਿਨ ਇਹ ਆਪਣਾ ਟਾਈਮ, ਮੈਨੂੰ ਕੀਮਤੀ ਵੇਲਾ ਇੱਥੇ ਪ੍ਰਦੇਸ਼ ਦੇ ਵਿੱਚ ਬੰਦਾ ਕਿੰਨਾ ਮਸਰੂਫ ਹੁੰਦਾ, ਤੇ ਟਾਈਮ ਕੱਢ ਕੇ ਮੈਨੂੰ ਮਿਲਦੇ ਰਹੇ ਆ, ਗਾਹੇ ਬਗਾਹੇ ਮੇਰੇ ਕੋਲ ਆਉਂਦੇ ਰਹੇ ਆ, ਮੈਂ ਵੀ ਇਹਨਾਂ ਕੋਲ ਜਾਂਦਾ ਰਿਹਾ, ਤੇ ਬਹੁਤ ਜ਼ਿਆਦਾ ਜਨਾਬ ਜੀ ਖੁਸ਼ੀ ਹੋਈ ਆ। ਇਹ ਕੁਝ ਗੱਲਾਂ ਸੀ ਜਿਹੜੀਆਂ ਤੁਹਾਡੇ ਤਾਈਂ ਪਹੁੰਚਾਣੀਆਂ ਸੀਗੀਆਂ। ਸਾਨੂੰ ਹੁਣ ਇੱਥੋਂ ਬੁਲਾਵਾ ਆ ਗਿਆ ਹੋਟਲ ਦੇ ਜਿਹੜੇ ਸਾਡੇ ਸਟਾਫ ਆ, ਉਹ ਕਹਿ ਰਹੇ ਆ ਕਿ ਸਮਾਨ ਜਲਦੀ ਜਲਦੀ ਥੱਲੇ ਲਾਓ, ਤੇ 2 ਵਜਣ ਲੱਗੇ ਆ, 2 ਵਜੇ ਤੋਂ ਇੱਥੋਂ ਚੈੱਕ ਆਊਟ ਆ ਜੀ। ਹੈ 2 ਵਜੇ। ਤੇ ਹੁਣ ਇਹਦੇ ਨਾਲ ਹੀ ਇਹ ਛੋਟੀ ਜਿਹੀ ਵੀਡੀਓ ਤੁਹਾਡੇ ਤੱਕ ਪਹੁੰਚਾਣੀ ਸੀ, ਇਹ ਪਹੁੰਚਾਤੀ ਹੈ। ਇਹਦੇ ਚ ਗੱਲਾਂ ਤਾਂ ਹਲੇ ਬਹੁਤ ਵੀ ਕਰਨ ਵਾਲੀਆਂ ਹੈਗੀਆਂ ਆ, ਵੀ ਇੱਥੇ ਬਹੁਤ ਸਾਰੇ ਮੈਂ ਵੇਖੇ ਹੈਗੇ ਆ ਲੋਕ ਵੀ ਜਿਹੜੇ ਮਜ਼ਦੂਰੀ ਕਰ ਲੈਂਦੇ ਆ ਪਰ ਉਹਨਾਂ ਨੂੰ ਤਨਖਾਹਾਂ ਕੋਈ ਨਹੀਂ ਮਿਲਦੀ। ਬਹੁਤ ਸਾਰੇ ਲੋਕ ਮਜਬੂਰ ਹੁੰਦਾ, ਬੰਦੇ ਨੇ ਕੰਮ ਤਾਂ ਕਰਨਾ ਹੀ ਹੁੰਦਾ, ਲੇਕਿਨ ਇਹ ਗੱਲ ਸਾਡੇ ਇੱਥੇ ਕੋਈ ਸਰਕਾਰਾਂ ਦਾ ਵੀ ਹੈ ਨਿਜ਼ਾਮ ਇਦਾਂ ਦਾ, ਟਾਈਮ ਕੋਈ ਨਹੀਂ, ਵੇਲਾ ਕੋਈ ਨਹੀਂ ਤੇ ਜ਼ਰੂਰ ਕਰਦੇ। ਆਹ ਕੋਈ ਛੋਟੀ ਜੀ ਸਮੱਸਿਆ ਸੀ ਜਿਹੜੀ ਤੁਹਾਡੇ ਤੱਕ ਪਹੁੰਚਾਤੀ ਹੈ ਜੀ। ਹੋਰ ਗੱਲਬਾਤ ਤਾਂ ਬੜੀ ਲੰਬੀ ਚੌੜੀ ਸੀ, ਪਰ ਗੱਲ ਇਹ ਆ ਵੀ ਕਾਨੂੰਨ ਬੜਾ ਚੇਂਜ ਹੋ ਗਿਆ। ਤੁਸੀਂ ਜਦੋਂ ਪਾਕਿਸਤਾਨ ਚੋਂ ਆਉਂਦੇ ਆ ਨਾ ਕੰਪਨੀ 'ਚ, ਤੁਸੀਂ 3 ਮਹੀਨੇ ਤੁਹਾਨੂੰ ਨਹੀਂ ਕੰਮ ਅੱਛਾ ਲੱਗ ਰਿਹਾ ਨਾ, ਤੁਸੀਂ ਉਹ ਟਰਮੀਨੇਟ ਕਰ ਸਕਦੇ ਆ, ਜਾਂ ਇੱਥੇ ਤੁਸੀਂ ਕੰਪਨੀ ਚੇਂਜ ਕਰੀ ਆ ਨਾ, ਉਹਨੂੰ ਟਰਮੀਨੇਟ ਕਰਕੇ ਕੰਪਨੀ ਚੇਂਜ ਕਰ ਸਕਦੇ, ਲੇਕਿਨ ਉਹ ਫੀਸ ਉਹਦੀ 2000 ਆ, ਤੁਸੀਂ ਪੇ ਕਰਨੀ। ਠੀਕ ਹੈ ਜੀ, ਇਹ ਵੀ ਬੜੀ ਚੰਗੀ ਗੱਲ। ਚਲੋ ਗੱਲਾਂ ਦੇ ਵਿੱਚੋਂ ਬੜੀ ਗੱਲਾਂ ਸੀ ਕਰਨ ਵਾਲੀਆਂ, ਲੇਕਿਨ ਸਾਡੇ ਕੋਲ ਵੇਲਾ ਨਹੀਂ ਹੈਗਾ। ਸਾਡੀ ਅੱਜ ਦੀ ਨਿੱਕੀ ਜਿਹੀ ਵੀਡੀਓ ਤੁਹਾਡੇ ਤੱਕ ਪਹੁੰਚਾਤੀ ਆ, ਤੇ ਇਹਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਵੀ ਸਾਡੇ ਵੀਰਾਂ ਤੱਕ ਇਹ ਗੱਲ ਪਹੁੰਚੇ, ਇੱਥੇ ਆਉਣ ਵਾਲਿਆਂ ਤੱਕ ਇੱਕ ਦੂਜੇ ਨਾਲ ਸ਼ੇਅਰ ਕਰ ਲਿਆ ਕਰੋ, ਕਿਸੇ ਤੋਂ ਪੁੱਛ ਦੱਸ ਲਿਆ ਕਰੋ ਵੀ ਆ ਮੇਰਾ ਵੀਜ਼ਾ ਕਾਹਦਾ ਆ, ਇਹ ਮੈਨੂੰ ਕਿੱਥੇ, ਮੈਂ ਕੀ ਕੰਮ ਉੱਥੇ ਜਾ ਕੇ ਕਰੂੰਗਾ। ਫਿਰ ਜਿਹੜੇ ਸਾਡੇ ਉੱਥੇ ਏਜੰਟ ਆ, ਇਹ ਹਾਜੀ ਹਜ਼ਰਾਤ ਨੂੰ ਜਿਹੜਾ ਨਾ ਯਾਰ ਗਰੁੱਪ ਦੀ ਸ਼ਕਲ 'ਚ ਭੇਜਿਆ ਕਰੋ। ਇੱਥੇ ਜਿਹੜੇ 2-2 4-4 5-5 ਬੰਦੇ ਬਗੈਰ ਕਿਸੇ ਗਾਈਡਰ ਤੋਂ ਬਹੁਤ ਤੰਗ ਹੁੰਦੇ ਆ, ਤੇ ਦੂਸਰੇ ਮੁਲਕਾਂ ਤਰ੍ਹਾਂ ਅਸੀਂ ਇੱਥੇ ਆ ਕੇ ਉਹ ਉਨੀਆਂ ਨਾ ਜ਼ਿਆਰਤਾਂ ਕਰ ਸਕਦੇ ਆ, ਨਾ ਅਸੀਂ ਸਾਨੂੰ ਕੋਈ ਇੱਥੇ ਕੋਈ ਦੱਸਣ ਵਾਲਾ ਹੁੰਦਾ। ਤੇ ਠੀਕ ਹੈ ਜੀ, ਬਾਕੀ ਵੀਡੀਓ ਸ਼ੇਅਰ ਜ਼ਰੂਰ ਕਰਿਓ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ ਜਨਾਬ ਜੀ। ਮੈਨੂੰ ਰਾਣਾ ਖਾਲਿਦ ਮਕਬੂਲ ਤੇ ਰੋਜਨੇਜ ਸਾਹਿਬ ਨੂੰ ਦਿਓ ਜੀ ਇਜਾਜ਼ਤ।